ਦਰਸ਼ਕੋ ਪ੍ਰੋਗਰਾਮ ਵਿੱਚ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਆ ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ ਕਿ ਕਿਸ ਤਰ੍ਹਾਂ ਜਿਹੜੀ ਕਿਸਾਨ ਲਹਿਰ ਦੀ ਜਿਹੜੀ ਧਮਕ ਹੈ ਦੁਨੀਆ ਭਰ ਦੇ ਵਿੱਚ ਪਈ ਹੋਈ ਹੈ ਔਰ ਇਸ ਨੂੰ ਠਿੱਬੀ ਲਾਉਣ ਲਈ ਕਾਫੀ ਏਜੰਟ ਵੀ ਨੇ। ਜਿਸ ਤਰ੍ਹਾਂ ਕਿ ਆਪਾਂ ਹੁਣ ਗੱਲਬਾਤ ਕਰ ਰਹੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਿਸਾਨ ਲਹਿਰ ਨੂੰ ਕੁਰਾਹੇ ਪਾਉਣ ਵਾਲੇ ਬੀਜੇਪੀ ਦੇ ਜਿਹੜੇ ਏਜੰਟ ਜਾਪ ਰਹੇ ਨੇ ਔਰ ਇਹ ਡਬਲ ਗੇਮ ਜਿਹੜੀ ਹੈ ਖੇਡੀ ਜਾ ਰਹੀ ਹੈ ਅਤੇ ਅਖੀਰ ਵਿੱਚ ਇਹ ਕਿਸਾਨ ਲਹਿਰ ਨੂੰ ਬੁਰੀ ਤਰ੍ਹਾਂ ਠਿੱਬੀ ਲਾਉਣਗੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬਹੁਤ ਵਾਰ ਜਿਹੜੀਆਂ ਸਿਚੁਏਸ਼ਨਸ ਕਰੰਟ ਹੁੰਦੀਆਂ ਨੇ ਉਹਨਾਂ ਦੇ ਪਿੱਛੇ ਕੌਣ ਕੀ ਐਕਟ ਕਰ ਰਿਹਾ ਹੁੰਦਾ ਹੈ ਜਾਂ ਕੌਣ ਕੀ ਖੇਡ ਰਿਹਾ ਹੁੰਦਾ ਹੈ, ਉਹ ਜਦੋਂ ਖੇਡ ਮੁੱਕ ਜਾਂਦੀ ਹੈ ਉਸ ਤੋਂ ਬਾਅਦ ਸਮਝ ਆਉਂਦੀ ਹੈ ਕਿ ਕਿਹਨੇ ਇਹ ਹਰਵਾਣ ਦੇ ਵਿੱਚ ਕੀ ਰੋਲ ਅਦਾ ਕੀਤਾ। ਉਸ ਦੇ ਲਈ ਅਕਸਰ ਹਰ ਕਲਚਰ ਦੇ ਆਪਣੇ ਸਬਕ ਨੇ। ਜੇ ਤੁਸੀਂ ਇਹਨਾਂ ਦੀ ਸਿਵਲਾਈਜੇਸ਼ਨ 'ਚ ਰਾਮਾਇਣ ਦੀ ਕਹਾਣੀ ਜਿਹੜੀ ਰਾਮ ਰਾਵਣ ਦੇ ਨਾਲ ਜੋੜੀ ਹੋਈ ਹੈ ਉਸ ਨਾਲ ਦੇਖੋ ਤੇ ਫਿਰ ਉਹਦੇ 'ਚ ਘਰ ਕਾ ਭੇਤੀ ਲੰਕਾ ਢਾਏ ਜਿਹੜਾ ਅਖਾਣ ਅੱਜ ਤੱਕ ਵੀ ਚੱਲਦਾ ਹੈ, ਉਹਦੇ 'ਚ ਜ਼ਾਹਰ ਹੈ ਕਿ ਵੀ ਉਹਨਾਂ ਨੇ ਕਿਵੇਂ ਕੰਸਪਾਇਰ ਕੀਤਾ ਰਾਵਣ ਦੇ ਭਰਾ ਦੇ ਨਾਲ ਹੀ, ਵਿਭੀਸ਼ਣ ਦੇ ਨਾਲ, ਜਿਹਦੇ ਕੋਲ ਇਹ ਭੇਤ ਸੀ ਕਿ ਇਹਦੀ ਜਿਹੜੀ ਮੌਤ ਹੈ ਇਸ ਦੀ ਧੁੰਨੀ 'ਚ ਹੈ ਔਰ ਉਹਨੇ ਹੀ ਇਸ ਜਿਹੜੀ ਡੀਲ ਹੋਈ ਉਹਦਾ ਹਿੱਸਾ ਸੀ ਕਿ ਵੀ ਅਸੀਂ ਇਹਨੂੰ ਮਾਰ ਕੇ ਲੰਕਾ ਦਾ ਰਾਜ ਤੈਨੂੰ ਦੇ ਦਿਆਂਗੇ, ਲੰਕਾ ਤੇਰੇ ਹਵਾਲੇ ਕਰ ਦਿਆਂਗੇ। ਔਰ ਉਸ ਦਾ ਨਤੀਜਾ ਇਹ ਹੋਇਆ ਔਰ ਉਹਨੇ ਵੀ ਭੇਦ ਦੱਸਤਾ ਕਿ ਭਾਈ ਇਹਦੀ ਮੌਤ ਜਿਹੜੀ ਹੈ ਇਹਦੀ ਧੁੰਨੀ 'ਚ ਹੈ, ਜਿਹਨੂੰ ਬਹੁਤ ਵਾਰ ਜਦੋਂ ਅਸੀਂ ਕਹਿੰਦੇ ਹਾਂ ਵੀ ਧੁੰਨੀ 'ਚ ਤੀਰ ਮਾਰੋ ਮਤਲਬ ਇਹ ਹੈ ਕਿ ਫਾਈਨਲ ਉਹਦਾ ਐਂਡ ਕਰਨਾ। ਔਰ ਇਸ ਤਰ੍ਹਾਂ ਇਹ ਵੱਖਰੀ ਗੱਲ ਹੈ ਕਿ ਵਿਭੀਸ਼ਣ ਨੂੰ ਮੁੜ ਕੇ ਤਾਂ ਉਹਦੇ 'ਚੋਂ ਲੰਕਾ ਦਾ ਥੇ ਹੀ ਮਿਲਿਆ ਔਰ ਉਹਨੇ ਜਿਹੜਾ ਗਦਾਰੀ ਵੀ ਕੀਤੀ ਕਿ ਅੱਜ ਤੱਕ ਵੀ ਉਹ ਗੱਲ ਘਰ ਕਾ ਭੇਤੀ ਲੰਕਾ ਢਾਏ ਕਿ ਭਾਈ ਘਰ ਵਾਲੇ ਨਹੀਂ ਉਜਾੜਿਆ। ਲੇਕਿਨ ਜਿਹੜਾ ਅੱਜ ਰੋਲ ਮੈਂ ਖਾਸ ਤੌਰ ਤੇ ਬੜਾ ਕਲੋਜ਼ਲੀ ਇਹਨੂੰ ਕੈਪਟਨ ਅਮਰਿੰਦਰ ਨੂੰ, ਪੰਜਾਬ ਦੇ ਚੀਫ ਮਿਨਿਸਟਰ ਨੂੰ, ਔਰ ਅਰਵਿੰਦ ਕੇਜਰੀਵਾਲ, ਲਾਲਾ ਕੇਜਰੀਵਾਲ, ਜਿਹਨੇ ਪੰਜਾਬੀਆਂ ਨੂੰ ਇਕੱਲਾ ਇਹ ਨਹੀਂ ਪੰਜਾਬ 'ਚ ਧੋਖਾ ਦੇ ਕੇ ਅੱਜ ਜਿਹੜੀ ਉਹਦੀ ਪਾਰਟੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਮੇਨ ਆਪੋਜੀਸ਼ਨ ਪਾਰਟੀ ਹੈ, ਉਹਦੇ ਕੋਲ ਉਹਨਾਂ ਦਾ ਲੀਡਰ ਜਿਹੜਾ ਉਹਦੇ ਕੋਲ ਮਿਨਿਸਟਰ ਦਾ ਰੁਤਬਾ ਹੈ, ਪਰ ਕਿਵੇਂ ਕਰੋੜਾਂ ਡਾਲਰ 5 ਮਿਲੀਅਨ ਸਿੱਖ ਡਾਇਸਪੋਰਾ ਦੇ ਉਹਨੇ ਲੁੱਟੇ ਔਰ ਸਾਡੇ ਵੀ ਗਲੀਬਲ, ਔਰ ਇਹਨਾਂ ਨੂੰ ਮਾਸੂਮ ਨਹੀਂ ਕਹਿਣਾ ਚਾਹੀਦਾ, ਗਲੀਬਲ ਸਾਡੇ ਸਿੱਖਾਂ ਨੇ ਕਿਵੇਂ ਕਿਸੇ ਦੀ ਪਰਵਾਹ ਕੀਤੇ ਬਿਨਾ ਜਿਹੜਾ ਵੀ ਉਹਨੂੰ ਚੈਲੰਜ ਕਰਦਾ ਸੀ ਉਹਨੂੰ ਹੀ ਸਵਾਲ ਕਰਦਾ ਸੀ। ਉਹਦੇ 'ਚ ਅਸੀਂ ਤਾਂ ਖੁਦ ਫੇਸ ਕੀਤਾ ਹੈ ਵੀ ਕਿਵੇਂ ਜਿਹੜੇ ਕਈ ਸਾਡੇ ਇੰਨੇ ਜਿਹੜੇ ਖਾਲਿਸਤਾਨ ਦੇ ਐਕਟਿਵਿਸਟ ਵੀ ਉਹਨਾਂ ਨੂੰ ਲੱਗਦਾ ਸੀ ਕਿ ਨਹੀਂ ਇਹ ਬਿਲਕੁਲ ਇਹ ਬਾਦਲਾਂ ਨੂੰ ਕੱਢਣਾ, ਕਾਲਾ ਚੋਰ ਆ ਜਾਏ ਭਾਵੇਂ ਕੇਜਰੀਵਾਲ ਇਹ ਵੀ ਕਹਿੰਦਾ, ਉਹ ਵੀ ਗੁਰਦੁਆਰਿਆਂ 'ਚ ਵੜਿਆ ਰਹਿੰਦਾ ਸੀ ਆ ਕੇ ਔਰ ਸਿੱਖਾਂ ਦੇ ਹਮਾਇਤ ਦੀਆਂ ਗੱਲਾਂ ਔਰ ਦੂਸਰੇ ਤੀਸਰੇ ਤੁਸੀਂ ਦੇਖੋ ਵੀ ਕਿਵੇਂ ਕਿਸ ਕਿਸਮ ਦੇ ਲੋਕ ਉਹਨੇ ਨਾਲ ਲਾ ਕੇ ਉੱਥੋਂ ਜਿਹੜਾ ਉਹ ਕਿੰਨਾ ਵੱਡਾ ਧੋਖਾ ਕੀਤਾ। ਔਰ ਇਨ ਦਾ ਐਂਡ ਉਹ ਤਾਂ ਖੁਦ ਚੀਫ ਮਿਨਿਸਟਰ ਅਚਕਨ ਉਹਨੇ ਸਵਾਈ ਹੋਈ ਸੀ ਪੰਜਾਬ ਦਾ ਬਣਨ ਦੇ ਸੁਪਨੇ ਲੈਂਦਾ ਸੀ ਕਿ 117 ਜੋ ਸੀ 90 ਸੀਟਾਂ ਜਿੱਤਣੀਆਂ ਨੇ। ਇਹ ਵੱਖਰੀ ਗੱਲ ਹੈ ਕਿ ਵੀ 12th ਆਵਰ 'ਚ ਅਮਰਿੰਦਰ ਔਰ ਸੁਖਬੀਰ ਬਾਦਲ ਦਾ ਇਹ ਸਮਝੌਤਾ ਹੋਇਆ ਕਿ ਭਾਈ ਅਸੀਂ ਦੋਨੋਂ ਚੋਰ ਜੋ ਰਲ ਕੇ ਵਾਰੋ ਵਾਰੀ ਲੁੱਟ ਰਹੇ ਹਾਂ ਪੰਜਾਬ ਨੂੰ, ਇਹ ਤੀਸਰਾ ਕਿੱਥੋਂ ਆ ਗਿਆ ਵੀ ਪਹਿਲਾਂ ਤੂੰ ਲੁੱਟਦਾ ਫਿਰ ਮੇਰੀ ਵਾਰੀ ਆ ਜਾਂਦੀ, ਲੋਕ ਆਕੇ ਅਸੀਂ ਦੋਨੋਂ ਹੀ ਰਹੀਏ ਇਸ ਫੀਲਡ 'ਚ। ਔਰ ਉਹ ਪਾਵਰ ਤੋਂ ਇਹਨਾਂ ਨੇ ਆਪਣੀਆਂ ਵੋਟਾਂ ਇੱਧਰ ਪਵਾਈਆਂ ਉੱਧਰ ਪਵਾਈਆਂ। ਪਰ ਹੁਣ ਦੇ ਦੌਰ 'ਚ ਜਦੋਂ ਇਹ ਨਜ਼ਰ ਆ ਰਿਹਾ ਉਦੋਂ ਤਾਂ ਇੱਕ ਪਾਵਰ ਦੀ ਆਪਣੀ ਖੇਡ ਸੀ। ਹਾਲਾਂਕਿ ਕੇਜਰੀਵਾਲ ਬਾਰੇ ਮੈਨੂੰ ਕਦੇ ਸ਼ੱਕ ਨਹੀਂ ਹੋਇਆ ਕਿ ਇਹ ਜਿਹੜਾ RSS ਦੀ ਖੇਡ ਹੈ ਔਰ ਇਹ ਉਹਨਾਂ ਨੇ ਇੱਕ ਪਾਸੇ ਜਿਹੜਾ ਗੁੱਡ ਫੇਸ ਜਿਹਨੂੰ ਇੱਥੇ ਵੀ ਗੁੱਡ ਕਾਪ ਬੈਡ ਕਾਪ ਕਹਿੰਦੇ ਨੇ, ਗੁੱਡ ਕਾਪ ਜਿਹੜਾ ਉਹ ਤੁਹਾਡੇ ਨਾਲ ਚੰਗੀ ਤਰ੍ਹਾਂ ਗੱਲ ਕਰੇਗਾ, ਬੈਡ ਕਾਪ ਥ੍ਰੈਟਨ ਕਰੇਗਾ ਕਿ ਇਹ ਵਿੱਚ ਵਾੜਿਆ ਇਹਨੂੰ ਔਰ ਇਹ ਬਿਲਕੁਲ ਉਸੇ ਲਾਈਨ ਤੇ ਹੀ ਜਿਹੜਾ ਇਹ ਕੰਮ ਕਰ ਰਿਹਾ। ਪਰ ਹੁਣ ਵੀ ਇਸ ਕਿਸਾਨਾਂ ਦੀ ਮੂਵਮੈਂਟ ਦੇ ਹਵਾਲੇ ਨਾਲ ਵੀ ਔਰ ਅਮਰਿੰਦਰ ਦੇ ਪੁਰਖਿਆਂ ਤੋਂ ਲੈ ਕੇ ਜਿਹਦੇ ਤੇ ਅਸੀਂ ਕਈ ਸੈਗਮੈਂਟ ਕੀਤੇ ਹੋਏ ਨੇ, ਜੇ ਤੁਸੀਂ ਇਹਦਾ ਰੋਲ ਦੇਖੋ ਜੂਨ 84 ਤੋਂ ਬਾਅਦ ਅਕਾਲੀਆਂ 'ਚ ਆਉਣਾ, ਫਿਰ ਕਿਵੇਂ ਇਸ ਨੇ ਸਿੱਖਾਂ ਦੇ ਵਿੱਚ ਵੀ ਆਪਣਾ ਉਹ ਇੱਕ ਇਮੇਜ ਰੱਖਿਆ ਕਿ ਜਿਵੇਂ ਉਹ ਹਮਾਇਤੀ ਹੈ। ਸੰਤ ਭਿੰਡਰਾਂ ਵਾਲਿਆਂ ਦੇ ਨਾਲ ਵੀ ਇਹਨੇ ਕਿਸੇ ਜ਼ਮਾਨੇ 'ਚ ਮੁਲਾਕਾਤ ਕੀਤੀ, ਉਹਨਾਂ ਨੂੰ ਪਿਸਤੌਲ ਗਿਫਟ ਕੀਤਾ। ਇਹ ਦੱਸਦੇ ਆ ਕਿ ਪਰ ਖੇਡ ਕੀ ਖੇਡਦਾ ਰਿਹਾ ਇਨ ਦਾ ਐਂਡ ਇਹੀ ਅਮਰਿੰਦਰ ਜਿਹੜਾ ਉਹ ਸਭ ਤੋਂ ਵੱਡਾ
ਅਜੀਤ ਡੋਵਲ ਦਾ ਯਾਰ ਔਰ ਪਾਕਿਸਤਾਨ ਦੇ ਖਿਲਾਫ ISI ਦੇ ਖਿਲਾਫ ਕਰਤਾਰਪੁਰ ਕੋਰੀਡੋਰ ਖੋਲ੍ਹਣ ਦੇ ਉੱਤੇ ਹੁਣ ਉਹ ਦਿਨਕਰ ਗੁਪਤਾ ਜਿਹੜਾ ਇੰਟੈਲੀਜੈਂਸ ਬਿਊਰੋ ਦੇ ਵਿੱਚ ਔਰ ਰਾਹ ਦੇ ਵਿੱਚ ਇਹਨਾਂ ਦਾ ਹੀ ਡੋਵਲ ਦਾ ਬੰਦਾ, ਉਹਨੂੰ ਲਿਆ ਕੇ DGP ਲਾਣਾ। ਉਸ ਤੋਂ ਪਹਿਲਾਂ ਉਸੇ ਹੀ ਸੁਮੇਧ ਸੈਣੀ ਨੂੰ ਜਿਹੜਾ ਬਾਦਲਾਂ ਦੇ ਨਾਲ ਸੀ ਔਰ ਜਿਹਨੇ ਉਹ ਬਰਗਾੜੀ ਕਾਂਡ ਕਰਵਾਇਆ ਔਰ ਜਿਹੜਾ ਕਿਲਰ ਆਫ ਦਾ ਯੂਥ ਹੈ। ਸੋ ਤੁਹਾਨੂੰ ਇਹ ਬਹੁਤਾ ਦੇਖਣ 'ਚ ਕੋਈ ਜਿਹਨੂੰ ਕਹਿੰਦੇ ਨੇ ਕਿ ਬਈ ਰਾਕਟ ਸਾਇੰਸ ਤੁਹਾਨੂੰ ਜਾਣਨੀ ਜ਼ਰੂਰੀ ਨਹੀਂ ਹੈ ਕਿ ਇਹਦੀ ਖੇਡ ਕੀ ਹੈ। ਬਿਲਕੁਲ। ਔਰ ਇਸ ਸਾਰੇ 'ਚ ਜੇ ਮੈਂ ਢੁਕਵਾਂ ਲਫ਼ਜ਼ ਕੋਈ ਦੇਖ ਸਕਿਆ, ਇਹ ਕੋਈ ਘਰ ਦੇ ਭੇਤੀ ਵਾਲੀ ਗੱਲ ਵੀ ਨਹੀਂ ਹੈ, ਕਿਉਂਕਿ ਇਹ ਹੈ ਜਿਵੇਂ ਗ੍ਰੀਕ ਹਿਸਟਰੀ ਦੇ ਵਿੱਚ ਜਾਂ ਮਾਈਥੋਲੋਜੀ ਦੇ ਵਿੱਚ ਇੱਕ ਜ਼ਿਕਰ ਹੁੰਦਾ ਹੈ ਟਰੋਜਨ ਹਾਰਸ ਦਾ। ਔਰ ਉਹਦੀ ਕਹਾਣੀ ਇਹ ਹੈ ਕਿ ਗ੍ਰੀਕਸ ਇੱਕ ਬੜੀ ਇੰਡੀਪੈਂਡੈਂਟ ਸ਼ਹਿਰ ਸੀ ਗ੍ਰੀਸ ਦੇ ਵਿੱਚ ਜਿਹਦਾ ਨਾਂ ਟਰੋਏ ਸੀ। ਔਰ ਗ੍ਰੀਕਸ ਜਿਹੜੇ ਨੇ ਉਹਨਾਂ ਨੇ 10 ਸਾਲ ਉਹਦੀ ਘੇਰਾਬੰਦੀ, ਬੜਾ ਹੀ ਸਟਰੋਂਗ ਉਹਨਾਂ ਦੀ ਫੌਜ ਵੀ ਸੀ ਔਰ ਉਹਨਾਂ ਦੀ ਜਿਹੜੀ ਹਰ ਸ਼ਹਿਰ ਦੇ ਬਾਹਰ, ਜਿਵੇਂ ਸਾਡੇ ਪੰਜਾਬ 'ਚ ਵੀ ਲਾਹੌਰ, ਅੰਮ੍ਰਿਤਸਰ, ਹਰ ਸ਼ਹਿਰ ਦੀ ਬਾਹਰਲੀ ਕੰਧ ਹੁੰਦੀ ਸੀ ਔਰ ਫਿਰ ਉਹਦੇ ਅੰਦਰਲਾ ਡਿਫੈਂਸ ਹੁੰਦਾ ਸੀ, ਜਦੋਂ ਫਿਰ ਕਿਲੇ ਹੁੰਦੇ ਸੀ, ਫਿਰ ਲੋਕਾਂ ਦੀਆਂ ਆਬਾਦੀਆਂ ਸੀ, ਜਿਸ ਢੰਗ ਨਾਲ ਉਹ ਸਾਰਾ ਬਣਾਇਆ ਹੁੰਦਾ ਸੀ। ਸੋ 10 ਸਾਲ ਟਰੋਏ ਸਿਟੀ ਨੂੰ ਘੇਰਾ ਪਾ ਕੇ ਗ੍ਰੀਕ ਫੌਜ ਬੈਠੀ ਰਹੀ। ਉਹ ਕਾਮਯਾਬ ਨਹੀਂ ਹੋਏ, ਹਾਲਾਂਕਿ ਉਹ ਸੇਲ ਕਰਕੇ ਆਏ ਸੀ ਉੱਥੇ ਜਿਹੜਾ ਕਿਸ਼ਤੀਆਂ ਦੇ ਉੱਤੇ ਜਾਂ ਦੂਜੇ, ਔਰ ਉਹਨਾਂ ਨੇ ਫਿਰ ਫਾਈਨਲੀ ਇਹ ਤਰਕੀਬ ਕੀਤੀ ਕਿ ਇਹ ਪ੍ਰਭਾਵ ਦੇਣ ਲਈ ਕਿ ਵੀ ਅਸੀਂ ਹਾਰ ਗਏ ਔਰ ਨਿਕਲ ਗਏ ਹਾਂ। ਉਹਨਾਂ ਇੱਕ ਬਹੁਤ ਵੱਡਾ ਘੋੜਾ ਬਣਾਇਆ ਲੱਕੜ ਦਾ, ਬਹੁਤ ਭਾਰਾ, ਔਰ ਉਹਦੇ 'ਚ ਇਸ ਕਿਸਮ ਦੇ ਕੈਬਨ ਬਣਾਏ ਘੋੜੇ ਦੇ। ਘੋੜਾ ਉਹ ਸੀ ਕਿ ਉਹਦੇ ਅੰਦਰ 20, 25, 30 ਜਿਹੜੇ ਨੇ ਉਹਨਾਂ ਦੇ ਫੌਜੀ ਉਹ ਛੁਪ ਸਕਦੇ ਸੀ। ਉਹ ਉਹਦੇ 'ਚ ਛੁਪ ਗਏ ਔਰ ਉਹਨਾਂ ਨੇ ਜਿਹੜਾ ਜਾਣ ਲੱਗਿਆ ਜਿਵੇਂ ਕੋਈ ਕਿਸੇ ਨੂੰ ਗਿਫਟ ਕਰਦਾ ਹੈ, ਉਹਨਾਂ ਨੇ ਜਦੋਂ ਘੇਰਾ ਚੁੱਕਿਆ ਉਹ ਘੋੜਾ ਉੱਥੇ ਹੀ ਛੱਡ ਗਏ ਤੇ ਉੱਥੋਂ ਸਾਰੀ ਫੌਜ ਜਿਹੜੀ ਆ ਉਹਨਾਂ ਦੀ ਨਿਕਲ ਗਈ, ਸੇਲ ਆਊਟ ਕਰ ਗਈ। ਹੁਣ ਜਦੋਂ ਹੀ ਉਹਨਾਂ ਨੇ ਦੇਖਿਆ, ਉਹਨਾਂ ਨੇ ਟਰੋਏ ਵਾਲਿਆਂ ਨੇ, ਉਹਨਾਂ ਨੇ ਤਾਂ ਉਸ ਰਾਤ ਜਸ਼ਨ ਕੀਤਾ ਔਰ ਉਹ ਕਈ ਇਲਾਕੇ ਉਸ ਘੋੜੇ ਨੂੰ ਚੁੱਕ ਕੇ ਸ਼ਹਿਰ ਦੇ ਅੰਦਰ ਲੈ ਆਏ। ਉਹਨਾਂ ਨੇ ਕਿਹਾ ਕਿ ਵੀ ਇਹ ਤਾਂ ਗਿਫਟ ਹੈ, ਨਹੀਂ ਕਿ ਵੀ ਅਸੀਂ ਸਾਡੀ ਵਿਕਟਰੀ ਦਾ, ਕਿ ਵੀ ਉਹ ਇੰਨਾ ਭਾਰਾ ਸੀ, ਪਤਾ ਨਹੀਂ ਕੀ ਤੋਪ ਹੈ ਕੀ ਹੈ, ਦੇਖਣ ਨੂੰ ਘੋੜਾ ਲੱਗਦਾ ਲੱਕੜ ਦਾ। ਔਰ ਉਹਦੇ ਅੰਦਰ ਉਹਨਾਂ ਨੇ ਲਿਆ ਕੇ ਉਹਨੂੰ ਰੱਖਤਾ ਔਰ ਉਹ ਰਾਤ ਸਾਰੀ ਜਸ਼ਨ ਮਨਾ ਰਹੇ ਨੇ ਕਿ ਵੀ 10 ਸਾਲ ਬਾਅਦ ਵਿਕਟਰੀ ਹੋਈ ਹੈ। ਔਰ ਐਨ ਉਸੇ ਹੀ ਰਾਤ, ਅੱਧੀ ਰਾਤ ਨੂੰ ਉਹਦੇ 'ਚ ਜਿਹੜੇ ਘੋੜੇ 'ਚ ਲੁਕੇ, ਉਹਦੇ 'ਚ ਵੜੇ ਹੋਏ ਲੁਕੇ ਹੋਏ ਗ੍ਰੀਕ ਸੋਲਜਰ ਸੀ, ਉਹ ਨਿਕਲੇ। ਉਹਨਾਂ ਨੇ ਆ ਕੇ ਜਿਹੜਾ ਮਹਿਲ ਦੇ ਵਿੱਚ ਵੀ ਕਤਲੇਆਮ ਕੀਤਾ, ਪਰ ਜਾ ਕੇ ਉਹਨਾਂ ਨੇ ਜਿਹੜਾ ਉਹਦੇ ਟਰੋਏ ਦੇ ਦਰਵਾਜ਼ੇ ਸੀ ਸ਼ਹਿਰ ਦੇ ਖੋਲ ਦਿੱਤੇ। ਉਹ ਜਿਹੜੀ ਫੌਜ ਵਾਪਸ ਆ ਗਈ ਉਹਨਾਂ ਦੀ, ਗ੍ਰੀਕ ਜਿਹੜੀ, ਉਹਨਾਂ ਨੇ ਇੱਕ ਸਾਜ਼ਿਸ਼ ਕੀਤੀ ਹੋਈ ਸੀ ਔਰ ਉਹਨਾਂ ਨੇ ਟਰੋਏ ਤੇ ਕਬਜ਼ਾ ਕਰ ਲਿਆ। ਸੋ ਇਸ ਫਿਨੋਮੇਨਾ ਨੂੰ ਟਰੋਜਨ ਹਾਰਸ ਫਿਨੋਮੇਨਾ ਕਹਿੰਦੇ ਨੇ ਕਿ ਜਦੋਂ ਕੋਈ ਇਸ ਅੰਦਾਜ਼ ਦੇ ਵਿੱਚ ਆ ਕੇ ਤੁਹਾਡੇ ਵਿੱਚ ਵੜ ਜਾਂਦਾ ਹੈ, ਬਿਲਕੁਲ ਤੁਸੀਂ ਸਮਝ ਰਹੇ ਹੁੰਦੇ ਹੋ ਕਿ ਲੋ ਜੀ ਅਸੀਂ ਤਾਂ ਜਿੱਤ ਗਏ ਔਰ ਇਹ ਸਾਡਾ ਹਮਦਰਦ ਹੈ, ਔਰ ਉਹ ਡਿਸਟਰੋਏ ਕਰਦਾ। ਸੋ ਇਹ ਤਾਂ ਇੱਕ ਟਰੋਜਨ ਹਾਰਸ ਸੀ। ਮੈਨੂੰ ਇਹ ਲੱਗਦਾ ਹੈ ਵੀ ਇਹ ਦੋਨੋਂ ਹੀ, ਅਮਰਿੰਦਰ ਵੀ ਔਰ ਕੇਜਰੀਵਾਲ ਵੀ, ਇਹ ਉਹ ਟਰੋਜਨ ਹਾਰਸਿਸ ਨੇ ਜਿਹੜੇ ਕਿਸਾਨਾਂ ਦੇ ਵਿੱਚ ਵੜੇ ਹੋਏ ਨੇ ਔਰ ਉਹਨਾਂ ਨੂੰ ਇਹ ਲੱਗਦਾ ਹੈ ਕਿਸਾਨਾਂ ਨੂੰ। ਪਹਿਲਾਂ ਜੇ ਅਮਰਿੰਦਰ ਦੀ ਗੱਲ ਕਰੀਏ, ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜਦੋਂ ਇਹ ਆਰਡੀਨੈਂਸ ਜਾਰੀ ਕੀਤੇ ਗਏ ਫਰਵਰੀ ਮਾਰਚ ਤੋਂ ਇੱਕਦਮ ਬਾਅਦ ਆ ਗਏ, ਉਦੋਂ ਅਮਰਿੰਦਰ ਸਿੰਘ ਨੇ ਕੋਈ ਪ੍ਰੋਟੈਸਟ, ਕੋਈ ਲਾਈਨ, ਕੋਈ ਜਿਹੜੀ ਹੈ ਜਾਗਰੂਕਤਾ ਦੀ ਗੱਲ, ਕੋਈ ਪ੍ਰੋਪਰ, ਅਸੀਂ ਤਾਂ ਅਕਾਲੀਆਂ ਨੇ ਤਾਂ ਕੀਤਾ ਹੀ ਨਹੀਂ। ਉਹ ਤਾਂ ਹੈ ਹੀ ਹੈ ਔਰ ਇਸ ਵੇਲੇ ਅਕਾਲੀਆਂ ਦੀ ਗੱਲ ਅਸੀਂ ਇਸ ਲਈ ਨਹੀਂ ਕਰ ਰਹੇ ਕਿ ਉਹ ਮੌਜੂਦਾ ਸਿਚੁਏਸ਼ਨ 'ਚ ਇਰੈਲੇਵੈਂਟ ਨੇ। ਉਹਨਾਂ ਨੇ ਤਾਂ ਇਸ ਸਾਰੇ 'ਚੋਂ ਰੌਲੇ ਗੋਲੇ 'ਚੋਂ ਇਹ ਕੱਢਿਆ ਕਿ ਜਗੀਰ ਕੌਰ ਨੂੰ ਪ੍ਰਧਾਨ ਬਣਾਤਾ ਸ਼੍ਰੋਮਣੀ ਕਮੇਟੀ ਦਾ, ਔਰ ਜਿਸ ਕਿਸਮ ਦਾ ਉਹਦਾ ਕ੍ਰਿਮੀਨਲ ਪਾਸਟ ਹੈ। ਹੁਣ ਜੇ ਇਹ ਸਿਚੁਏਸ਼ਨ ਨਾ ਬਣੀ ਹੁੰਦੀ ਤੇ ਕਿੰਨੀ ਚਰਚਾ ਹੁੰਦੀ, ਅਸੀਂ ਮੈਂਸ਼ਨ ਤੱਕ ਵੀ ਨਹੀਂ ਕੀਤਾ, ਕਿਉਂਕਿ ਇਹ ਹੈ ਜੇ ਉਹਦਾ ਗੁਰੂ ਜਿਹੜਾ ਹੈ, ਗੁਰੂ ਘੰਟਾਲ ਮੋਦੀ, ਇਹਦਾ ਯਾਰ ਬਾਦਲ ਦਾ, ਉਹ ਇਹ ਕਹਿੰਦਾ ਹੈ ਕਿ ਜੀ ਬਿਪਤਾ ਮੇਂ ਅਫਸਰ ਢੂੰਢੋ। ਬਾਦਲਾਂ ਨੇ ਤਾਂ ਅਫਸਰ ਢੂੰਢ ਲਿਆ ਬਿਪਤਾ 'ਚ। ਉਹਨਾਂ ਨੇ ਕਿਹਾ ਜੀ ਆਹ ਲਓ ਕ੍ਰਿਮੀਨਲ ਜਗੀਰ ਕੌਰ ਲਿਆ ਕੇ ਅਸੀਂ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸੰਸਥਾ, ਤੁਸੀਂ ਤਾਂ ਉਹ ਪੁਰਾਣੇ ਨੂੰ ਕਹਿੰਦੇ ਸੀ ਸਰੂਪਾਂ ਦਾ ਲੇਖਾ ਕਿੱਥੇ ਗਿਆ, ਕਿਹਨੇ ਕੀ ਕੀਤਾ, ਲਓ ਇਹਦੇ ਨਾਲ ਡੀਲ ਕਰੋ। ਲੇਕਿਨ ਇਹ ਕਿਉਂਕਿ ਇਨਇਫੈਕਟਿਵ ਹੋ ਚੁੱਕੇ ਨੇ ਇਸ ਵੇਲੇ, ਔਰ ਅਮਰਿੰਦਰ ਜਿਹਦੇ ਸਾਹਮਣੇ 2022 ਦੀਆਂ ਚੋਣਾਂ ਵੀ ਨੇ, ਔਰ ਮੈਨੂੰ ਕਦੇ ਕੋਈ ਸ਼ੱਕ ਨਹੀਂ ਹੈ ਕਿ ਇਹ BJP ਦੀ ਕਹਿਣ ਨੂੰ ਤਾਂ RSS ਤਾਂ ਨੇ ਤਾਂ ਖੜਾ ਕੀਤਾ ਹੀ ਹੈ ਕੇਜਰੀਵਾਲ ਨੂੰ,
ਲੇਕਿਨ ਅਮਰਿੰਦਰ ਸਿੰਘ ਦੀ ਡੀਪ ਜਿਹੜੀ ਅੰਡਰਸਟੈਂਡਿੰਗ ਹੈ ਅਜੀਤ ਡੋਵਲ ਲੈਵਲ ਤੋਂ ਲੈ ਕੇ ਬੀਜੇਪੀ ਦੇ ਨਾਲ ਹੈ, ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕੱਲ ਨੂੰ ਸਿੱਧੇ ਤੌਰ ਤੇ ਜੇ ਉਹਨੂੰ ਲੱਗੇ ਤੇ ਅਮਰਿੰਦਰ ਸਿੰਘ ਨੇ ਈਵਨ ਬੀਜੇਪੀ ਜੁਆਇਨ ਕੀਤੀ, ਪਰ ਹਾਲ ਦੀ ਘੜੀ ਉਹ ਸਮਝਦਾ ਹੈ ਵੀ ਉਹਨੇ ਕਿਵੇਂ ਆਪਣੀ ਗੇਮ ਖੇਡਣੀ ਹੈ। ਹੁਣ ਉਹ ਨਾ ਉਦੋਂ ਬੋਲਿਆ, ਐਕਟ ਪਾਸ ਕਰਨ ਦਾ ਡਰਾਮਾ ਕੀਤਾ ਹੈ, ਫਿਰ ਕਿਹਾ ਜੀ ਅਸੀਂ ਪ੍ਰੈਜ਼ੀਡੈਂਟ ਨੂੰ ਮਿਲਣ ਜਾਣਾ ਜੀ, ਟਾਈਮ ਨਹੀਂ ਦਿੱਤਾ। ਹੁਣ ਪ੍ਰੈਜ਼ੀਡੈਂਟ ਤਾਂ ਇੱਕ ਅਥਾਰਟੀ ਨਹੀਂ ਹੈਗਾ, ਅਥਾਰਟੀ ਤਾਂ ਪ੍ਰਾਈਮ ਮਿਨਿਸਟਰ ਔਰ ਅਮਿਤ ਸ਼ਾਹ ਹੈ। ਵੀ ਕਿਹਨੇ ਰੋਕਿਆ ਸੀ ਅਮਰਿੰਦਰ ਸਿੰਘ ਨੂੰ ਕਿ ਇਸ ਪੀਰੀਅਡ 'ਚ ਜਦੋਂ ਕਿ ਪਾਰਲੀਮੈਂਟ ਔਰ ਰਾਜ ਸਭਾ 'ਚ ਹੋ ਰਿਹਾ ਸੀ, ਵੈਸੇ ਜੋ ਉਹ ਇਹਨਾਂ ਸਾਰਿਆਂ ਨੂੰ ਦੇ ਨਾਲ ਰੱਖਦਾ ਹੈ ਕਿ ਉਹਨੇ ਕਿਉਂ ਨਹੀਂ ਮੁਲਾਕਾਤ ਕੀਤੀ। ਮੁਲਾਕਾਤ ਅਮਿਤ ਸ਼ਾਹ ਜਾਂ ਮੋਦੀ ਨਾਲ ਜੇ ਤੁਹਾਨੂੰ ਸੱਚਮੁੱਚ ਹੁੰਦਾ ਹੈ ਕਿ ਤੁਸੀਂ ਉਹ ਵੀ ਪਾਰਟ ਲੰਘ ਗਿਆ। ਹੁਣ ਉੱਥੇ ਬੈਠਾ ਇਸ ਸਾਰੇ ਚੋਂ ਦੇਖ ਰਿਹਾ ਕਿ ਵੀ ਇਹ ਗੱਲ ਕਿਹੜੇ ਪਾਸੇ ਨੂੰ ਜਾਂਦੀ ਹੈ। ਔਰ ਹੁਣ ਜਦੋਂ ਅਸੀਂ ਦੇਖ ਰਹੇ ਹਾਂ ਤੇ ਇਹ ਹੈ ਜੀ ਕੈਪਟਨ ਅਮਰਿੰਦਰ ਟੂ ਮੀਟ ਅਮਿਤ ਸ਼ਾਹ ਔਨ ਥਰਸਡੇ ਅਹੈਡ ਆਫ ਫਾਰਮਰਸ ਮੀਟਿੰਗ ਵਿਦ ਸੈਂਟਰ। ਹੁਣ ਕੱਲ ਮੁਲਾਕਾਤ ਹੈ ਔਰ ਅੱਜ ਅਮਰਿੰਦਰ ਨੇ ਅਮਿਤ ਸ਼ਾਹ ਨੂੰ ਮਿਲਣਾ ਹੈ। ਔਰ ਇਹ ਵੀ ਇਸ ਗੱਲ ਦੀ ਵੀ ਪੋਸੀਬਿਲਿਟੀ ਹੋ ਸਕਦੀ ਹੈ ਕਿ ਡਰਾਮੇਬਾਜ਼ੀ ਜਿਹੀ ਕਰਕੇ ਕੱਲ ਵਾਲੀ ਜਿਹੜੀ ਕਿਸਾਨਾਂ ਦੇ ਨਾਲ ਮੀਟਿੰਗ ਹੋਣੀ ਹੈ ਉਹਦਾ ਵੀ ਉਹ ਹਿੱਸਾ ਬਣਿਆ ਹੋਏ। ਔਰ ਨਾਲ ਦੀ ਨਾਲ ਹੁਣ ਜਦੋਂ ਕਈ ਵਾਰੀ ਦੋ ਟਰੋਜਨ ਹੋ, ਜਿਵੇਂ ਦੋ ਟਰੇਟਰ ਹੁੰਦੇ ਨੇ, ਉਹ ਇੱਕ ਦੂਜੇ ਨੂੰ ਦੂਸ਼ਣਬਾਜ਼ੀ ਕਰਕੇ ਮੇਨ ਸਟ੍ਰੀਮ ਨੂੰ ਇਹ ਪ੍ਰਭਾਵ ਦੇ ਰਹੇ ਹੁੰਦੇ ਨੇ ਕਿ ਜੀ ਦੇਖੋ ਅਸੀਂ ਕਿੰਨੇ ਕਮਿਟਡ ਹੈ। ਹੁਣ ਕੇਜਰੀਵਾਲ ਦਾ ਜਦੋਂ ਇਹ ਸਾਹਮਣੇ ਆਇਆ ਕਿ ਵੀ ਉਹਨੇ ਤਾਂ ਨੋਟੀਫਾਈ ਕਰ ਦਿੱਤਾ ਉਸ ਨੂੰ, ਤੇ ਅਮਰਿੰਦਰ ਨੇ ਕਹਿ ਕੇ ਕਿ ਜੀ ਇਹ ਤਾਂ ਗਦਾਰੀ ਹੈ, ਇਹ ਤਾਂ ਫਲਾਣਾ ਕੀਤਾ। ਹੁਣ ਉਹੀ ਭੇਤ ਵੀ ਫਿਰ ਉਗਲ ਰਹੇ ਹੁੰਦੇ ਨੇ। ਕੇਜਰੀਵਾਲ ਕਹਿੰਦਾ ਜੀ ਮੈਂ ਤਾਂ ਦੇਖੋ ਕਿੰਨਾ ਪ੍ਰੈਸ਼ਰ ਸੈਂਟਰ ਦਾ ਲਿਆ, ਉਹਨਾਂ ਨੇ ਤਾਂ ਕਿਹਾ ਸੀ ਜਿਹੜੇ 5 ਜਿਹੜੇ ਨੇ ਸਟੇਡੀਅਮ ਨੇ ਦਿੱਲੀ ਦੇ ਉਹਨਾਂ ਨੂੰ ਖੁੱਲੀ ਜੇਲ੍ਹ 'ਚ ਬਦਲ ਦਿਓ, ਮੈਂ ਨਹੀਂ ਮੰਨਿਆ। ਹੁਣ ਉਹਦੇ ਤੋਂ ਤੁਸੀਂ ਇੱਕ ਤਾਂ ਹਕੂਮਤ ਦੀ ਨੀਤੀ ਕੀ ਹੈ ਜਾਂ ਕੀ ਸੀ ਉਹੀ ਜਾਰੀ ਹੈ, ਇਹ ਤੋਂ ਅੰਦਾਜ਼ਾ ਲਾ ਲਓ। ਔਰ ਕੇਜਰੀਵਾਲ ਕਹਿ ਰਿਹਾ ਨਾ ਜੀ ਇਹ ਤਾਂ ਸੈਂਟਰ ਐਕਟ ਨੇ, ਹਰ ਇੱਕ ਨੂੰ ਲਾਗੂ ਕਰਨਾ ਪੈਣਾ। ਹੁਣ ਉਹ ਆਪਣੀ ਜਸਟੀਫਿਕੇਸ਼ਨ ਔਰ ਅਮਰਿੰਦਰ ਸਿੰਘ ਅਮਿਤ ਸ਼ਾਹ ਨੂੰ ਵੀ ਮਿਲਣ ਤੁਰਿਆ ਹੋਇਆ। ਹੁਣ ਕਿਸਾਨਾਂ ਨੂੰ ਵੀ ਇਹ ਪ੍ਰਭਾਵ ਉਧਰ ਕਹਿ ਰਿਹਾ ਦੇਖੋ ਜੀ ਮੈਂ ਨਹੀਂ ਹੁਣ ਖੱਟੜ ਦਾ ਫੋਨ ਚੁੱਕਣਾ, ਮੈਂ ਤਾਂ ਜਿਹਨੇ ਮੇਰੇ ਕਿਸਾਨਾਂ ਨੂੰ ਕੁੱਟਿਆ ਮੈਂ ਉਹਦੇ ਨਾਲ ਮਾਫੀ ਮੰਗੇ ਪਹਿਲਾਂ। ਹੁਣ ਇਹ ਜਦੋਂ ਤੁਸੀਂ ਸਾਡੇ ਮਿੱਤਰ ਸ਼ੇਖ ਸਾਹਿਬ ਅਕਸਰ ਇਹ ਕਹਿੰਦੇ ਸੀ ਕਿ ਜਦੋਂ ਟੂ ਮੱਚ ਕੋਈ ਪ੍ਰੂਫ ਦੇਣ ਦੀ ਕੋਸ਼ਿਸ਼ ਕਰੇ ਨਾ ਉਦੋਂ ਸਮਝੋ ਕਿ ਵੀ ਇਹੀ ਦੋਸ਼ੀ ਹੈ। ਹੁਣ ਇਹ ਜਿਹੜੀ ਸਾਰੀ ਗੇਮ ਚੱਲ ਰਹੀ ਹੈ, ਕੇਜਰੀਵਾਲ ਕਹਿ ਰਿਹਾ ਮੇਰੇ ਤੋਂ ਵੱਡਾ ਮੈਂ ਬਿਲਕੁਲ ਹਮਾਇਤ ਹਾਂ, ਕਿਸਾਨਾਂ ਨੂੰ ਕਿਸੇ ਜਿਹੜੀ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਜਾਏਗੀ, ਇਹਨਾਂ ਦਾ ਸਵਾਗਤ ਹੋਏਗਾ। ਤੁਸੀਂ ਨੋਟੀਫਾਈ ਵੀ ਕਰ ਰਹੇ ਹੋ, ਬਿਲਕੁਲ ਗੇਮ ਵੀ ਉਹਨਾਂ ਦੀ ਖੇਡ ਰਹੇ ਹੋ। ਔਰ ਉਧਰ ਕੈਪਟਨ ਅਮਰਿੰਦਰ ਪ੍ਰਭਾਵ ਇਹ ਦੇ ਰਿਹਾ ਕਿ ਕਿਸਾਨਾਂ ਤੋਂ ਵੱਡਾ ਉਹਦਾ ਉਸ ਤੋਂ ਵੱਡਾ ਕੋਈ ਹਮਦਰਦ ਨਹੀਂ ਹੈ। ਲੇਕਿਨ ਜਦੋਂ ਤੁਸੀਂ ਇਸ ਸਾਰੇ ਪਿਛੋਕੜ 'ਚ ਦੇਖਦੇ ਹੋ ਮੈਨੂੰ ਇਹ ਲੱਗਦਾ ਕਿ ਇਹ ਹੀ ਦੋਨੋਂ ਹੀ ਟਰੋਜਨ ਹਾਰਸ ਨੇ। ਔਰ ਜਿੱਥੇ ਹਕੂਮਤ ਫਾਈਨਲ ਅਸੌਲਟ ਦੀ ਲਾਈਨ ਲਏਗੀ, ਉਹਨਾਂ ਨੇ ਜੇ ਇਹ ਦੇਖ ਲਿਆ ਕਿ ਵੀ ਇਹ ਉਹਨਾਂ ਦੀਆਂ ਕਾਮਯਾਬ ਨਹੀਂ ਹੋ ਰਹੀਆਂ ਇਸ ਕਿਸਮ ਦੀਆਂ ਚਾਲਾਂ, ਲੇਕਿਨ ਉਸ ਤੋਂ ਪਹਿਲਾਂ ਇਨ ਬਿਟਵੀਨ ਇਹ ਵੀ ਡੀਰੇਲ ਕਰ ਸਕਦੇ ਨੇ। ਔਰ ਅਸੀਂ ਹੁਣ ਇੱਥੋਂ ਬੈਠੇ ਤਾਂ ਅਸੀਂ ਇਹੀ ਕਰ ਸਕਦੇ ਹਾਂ, ਕਹਿ ਸਕਦੇ ਹਾਂ ਕਿ ਭਾਈ ਆਲਰੇਡੀ ਇਹ ਜਿਹੜੇ ਵਿਚਲੇ ਲੌਂਗੋਵਾਲ ਨੇ ਦੂਜੇ ਨੇ ਉਹਨਾਂ ਦੀ ਗੱਲ ਤਾਂ ਅਸੀਂ ਕਰਦੇ ਹਾਂ, ਪਰ ਸਾਹਮਣੇ ਜੇ ਤੁਸੀਂ ਇਹਨਾਂ ਦਾ ਕਿਰਦਾਰ ਦੇਖੋ। ਔਰ ਜੇ ਅਮਰਿੰਦਰ ਕੋਈ ਮੰਗ ਕਰ ਰਿਹਾ, ਉਹਨੇ ਉੱਥੋਂ ਪੰਜਾਬ 'ਚ ਬੈਠੇ ਆ ਜਦ 3 ਦਿਨ ਪਹਿਲਾਂ ਵੀ ਉਹਨੇ ਕਿਹਾ ਜੀ ਵਾਈ ਕਾਂਟ ਸੈਂਟਰ ਮੇਕ MSP ਐਜ਼ ਏ ਲਾਅ, ਮਿਨੀਮਮ ਸਪੋਰਟ ਪ੍ਰਾਈਸ। ਹੁਣ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਇਹ ਜਦੋਂ ਆਰਡੀਨੈਂਸ ਆਏ ਜਾਂ ਹੁਣ ਇਹ ਐਕਟ ਬਣਾ ਦਿੱਤੇ ਗਏ, ਉਸ ਤੋਂ ਪਹਿਲਾਂ MSP ਨਹੀਂ ਸੀ, ਬਿਲਕੁਲ ਲਾਅ ਤਾਂ ਉਦੋਂ ਵੀ ਨਹੀਂ ਸੀ। ਲੇਕਿਨ MSP ਸੀ ਕਿ ਬਈ ਉਹਨਾਂ ਨੇ ਇੱਕ ਔਰ ਸਿਰਫ ਰਾਈਸ ਔਰ ਵੀਟ ਔਰ ਮੇਜ਼ ਇਹੀ ਖਰੀਦੇ ਜਾ ਰਹੇ ਸੀ, ਪਰ ਕੀ ਕਿਸਾਨ ਖੁਦਕਸ਼ੀਆਂ ਨਹੀਂ ਸੀ ਕਰ ਰਹੇ? ਬਿਲਕੁਲ ਜਿਹੜੀ ਬਦਤਰ ਸਿਚੁਏਸ਼ਨ ਸੀ ਇਨਸਪਾਈਟ। ਹੁਣ ਇਹ ਵੀ ਯਤਨ ਹੈ ਕਿ ਜਿਹੜਾ ਬਾਕੀ ਸਾਰੇ ਇਸ਼ੂ ਨੇ ਈਵਨ ਕਿਸਾਨੀ ਦੇ, ਬਾਕੀ ਛੱਡ ਦਿਓ ਆਟੋਨਮੀ ਜਾਂ ਪੋਲਿਟਿਕਸ ਦੇ, ਉਹਨੂੰ ਵੀ ਇਹਦੇ ਤੱਕ ਮਹਿਦੂਦ ਕਰ ਦਿੱਤਾ ਜਾਏ ਔਰ ਫਿਰ ਅਲਟੀਮੇਟਲੀ ਉਸ ਗੇਮ ਦੇ ਉੱਤੇ ਲਿਆ ਕੇ ਖੜਾ ਕੀਤਾ ਜਾਏ ਕਿ ਭਾਈ ਇਹ ਜਿਹੜਾ ਅਸੀਂ ਜਿਹੜਾ ਉਹ ਨਹੀਂ ਕਰ ਰਹੇ ਹਾਂ ਔਰ ਅਸੀਂ ਆਹ ਕਰ ਰਹੇ ਹਾਂ। ਸੋ ਕੁੱਲ ਮਿਲਾ ਕੇ ਇਹਨਾਂ ਨੂੰ ਸਮਝਣ ਦੀ ਲੋੜ ਹੈ, ਇਹ ਪੱਕੇ ਦੋਨੋਂ ਹੀ ਜਿਹੜੇ ਨੇ ਉਹ ਟਰੋਜਨ ਹਾਰਸ ਨੇ ਜਿਹੜੇ ਕਿਸਾਨ ਮੂਵਮੈਂਟ ਨੂੰ ਡੀਰੇਲ ਕਰਨ ਦੇ ਲਈ RSS BJP
ਔਰ ਅਜੀਤ ਡੋਬਲ ਦੇ ਹੱਥਾਂ 'ਚ ਖੇਡ ਰਿਹਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਤਾਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।